ਪਰਥ ਦੇ ਲਾਗੇ ਅੱਜ ਸਵੇਰੇ 6.5 ਮੈਗਨੀਚਿਊਡ ਦਾ ਜਿਹੜਾ ਭੂਚਾਲ ਉਹ ਆਇਆ ਹੈਗਾ ਆ। ਹਜੇ ਤੱਕ ਕੋਈ ਜਾਨੀ ਨੁਕਸਾਨ ਦਾ ਤਾਂ ਨਹੀਂ ਕੋਈ ਖਬਰ ਆਈ, ਪਰ ਮਾਲੀ ਨੁਕਸਾਨ ਥੋੜ੍ਹਾ ਹੋ ਸਕਦਾ ਹੈ ਕਿਉਂਕਿ 6.5 ਪੁਆਇੰਟ ਦਾ ਜਿਹੜਾ ਮੈਗਨੀਚਿਊਡ ਦਾ ਅਰਥਕੁਏਕ ਹੈ ਇਹ ਕਾਫੀ ਜਿਹੜਾ ਸਟਰੋਂਗ ਹੁੰਦਾ ਹੈਗਾ ਆ। ਜੇ ਕਾਫੀ ਤਾਕਤਵਰ ਹੁੰਦਾ ਹੈ ਅਤੇ ਇਸ ਦੇ ਝਟਕੇ ਕਹਿੰਦੇ ਸੈਂਟਰਲ ਵੈਲੀ ਦੇ ਵਿੱਚ ਵੀ ਕਈ ਥਾਵਾਂ ਦੇ ਉੱਤੇ ਮਹਿਸੂਸ ਕੀਤੇ ਗਏ ਸੀਗੇ ਜੀ। ਅਤੇ ਅਗਲੀ ਜਿਹੜੀਆਂ ਹਰਜੋਤ ਸਿੰਘ ਜੀ ਗੱਲਬਾਤਾਂ ਦੇ ਉੱਤੇ ਜਿਹੜਾ ਵੱਧਦੇ ਜਾਈਏ, ਕੈਲੀਫੋਰਨੀਆ ਦੇ ਬਾਰੇ ਬਜਟ ਦੇ ਬਾਰੇ ਕੱਲ੍ਹ ਜਿਹੜੇ ਗਵਰਨਰ ਗੈਵਿਨ ਨਿਊਸਮ ਆ ਉਹਨਾਂ ਨੇ ਦੱਸਿਆ ਵੀ ਇਸ ਮੌਕੇ ਕੈਲੀਫੋਰਨੀਆ ਦਾ ਜਿਹੜਾ ਬਜਟ ਆ ਉਹ $54 ਬਿਲੀਅਨ ਦੇ ਘਾਟੇ ਦੇ ਵਿੱਚ ਹੈਗਾ ਆ। ਇੱਕ ਟਾਈਮ ਦੇ ਉੱਤੇ $8 ਬਿਲੀਅਨ ਸਰਪਲਸ, $21 ਬਿਲੀਅਨ ਕੁੱਲ ਜਿਹੜਾ ਇਹਨਾਂ ਦੇ ਕੋਲ ਪਿਆ ਸੀਗਾ, ਪਰ ਉਹ ਸਾਰਾ ਕੁਛ ਇਸ ਕਰੋਨਾ ਵਾਇਰਸ ਦੀ ਜਿਹੜੀ ਆਫਤ ਤੋਂ ਬਾਅਦ ਦੇ ਵਿੱਚ ਜਿਹੜਾ ਉਹ ਖ਼ਤਮ ਜਿਹੜਾ ਹੋ ਗਿਆ ਅਤੇ ਹੁਣ $54 ਬਿਲੀਅਨ ਦੇ ਘਾਟੇ ਦੇ ਵਿੱਚ ਹੈਗਾ ਆ। ਇਸ ਮਾਮਲੇ ਦੇ ਵਿੱਚ ਬਜਟ ਕੱਟਸ ਦੇ ਬਾਰੇ ਜਿਹੜੀਆਂ ਆ ਇਹਨਾਂ ਨੇ ਜਾਣਕਾਰੀਆਂ ਜਿਹੜੀਆਂ ਦਿੱਤੀਆਂ, ਜਿਸ ਦੇ ਵਿੱਚ ਇਹਨਾਂ ਨੇ ਸਟੇਟ ਇੰਪਲੋਈਜ਼ ਦੀ 10% ਤੱਕ ਪੇ ਕੱਟ ਕਰਨ ਦੀ ਸਿਫਾਰਿਸ਼ ਇਸ ਦੇ ਵਿੱਚ ਰੱਖੀ ਹੈਗੀ ਆ। ਸੋ ਇਸ ਮੌਕੇ ਕੈਲੀਫੋਰਨੀਆ 'ਚ 75,000 ਕੁੱਲ ਕੇਸ ਹੋ ਚੁੱਕੇ ਆ ਅਤੇ 3,000 ਮੌਤਾਂ ਜਿਹੜੀਆਂ ਆ ਪੂਰੇ ਕੈਲੀਫੋਰਨੀਆ 'ਚ ਹੋ ਚੁੱਕੀਆਂ ਨੇ। ਅਤੇ ਕੈਲੀਫੋਰਨੀਆ ਦੇ ਵਿੱਚ 4.6 ਮਿਲੀਅਨ ਜਿਹੜੇ ਲੋਕ ਨੇ ਕੈਲੀਫੋਰਨੀਅਨਸ ਨੇ ਉਹਨਾਂ ਨੇ ਅਨਇੰਪਲੋਇਮੈਂਟ ਜਿਹੜੀ ਆ ਉਹ ਫਾਈਲ ਕੀਤੀ ਆ ਮਾਰਚ ਮਹੀਨੇ ਤੋਂ ਬਾਅਦ ਦੇ ਵਿੱਚ। ਸੋ ਇਹ ਜਿਹੜਾ ਇਸ ਟਾਈਮ ਕੈਲੀਫੋਰਨੀਆ ਦਾ ਬਜਟ ਪੂਰੀ ਤਰ੍ਹਾਂ ਜਿਹੜਾ ਆ ਉਹ ਉਥਲ ਪੁਥਲ ਜਿਹੜਾ ਉਹ ਹੋਇਆ ਪਿਆ। ਲੋਕ ਸਵਾਲ ਕਰ ਰਹੇ ਵੀ ਇੱਕ ਪਾਸੇ ਤੁਸੀਂ ਅਨਡਾਕੂਮੈਂਟਡ ਲੋਕਾਂ ਨੂੰ ਜਿਹੜੇ ਉਹ ਤੁਸੀਂ ਜਿਹੜੇ ਹੈਲਪ ਕਰਨ ਦੀ ਜਿਹੜੀ ਉਸ ਦੇ ਵਿੱਚ ਹੈਗੀ, ਤਾਂ ਦੂਜੇ ਪਾਸੇ ਸਟੇਟ ਦੇ ਇੰਪਲੋਈਜ਼ ਆ ਉਹਨਾਂ ਦਾ 10% ਤੁਸੀਂ ਜਿਹੜੇ ਉਹਨਾਂ ਦੀ ਤਨਖਾਹ ਸੈਲਰੀ ਕੱਟ ਆ ਉਸ ਬਾਰੇ ਗੱਲ ਕਰ ਰਹੇ ਹੈਗੇ ਆ। ਬਿਲਕੁਲ 10% ਜਿੰਨੇ ਵੀ ਕੈਲੀਫੋਰਨੀਆ ਸਟੇਟ ਦੇ ਇੰਪਲਾਈ ਆ ਉਹਨਾਂ ਦੀ 10% ਜਿਹੜੀ ਸੈਲਰੀ ਕੱਟ ਹੋਊਗੀ, ਪ੍ਰਪੋਜ਼ਲ ਆ। ਸੋ ਅਗਲੀ ਖਬਰ ਵੱਲ ਚੱਲੀਏ ਰਾਜਕਰਮਵੀਰ ਸਿੰਘ ਜੀ। ਕਰੋਨਾ ਵਾਇਰਸ ਦੇ ਨੂੰ ਲੈ ਕੇ ਜਿਹੜਾ ਅਗਲਾ ਸਟਿਮੂਲਸ ਪ੍ਰੋਗਰਾਮ ਆ $3 ਟ੍ਰਿਲੀਅਨ ਦਾ, ਉਹ ਅੱਜ ਜਿਹੜੇ ਡੈਮੋਕ੍ਰੇਟਸ ਆ ਉਹ ਵੋਟ ਕਰਨ ਜਾ ਰਹੇ ਆ ਉਹਦੇ ਉੱਤੇ। ਉਹਦੇ ਵਿੱਚ ਉਹਨਾਂ ਨੇ ਮਨੀ ਫॉर ਸਟੇਟਸ, ਰੈਂਟਲ ਅਸਿਸਟੈਂਸ, ਇਹ ਜਿਹੜੀ ਗੱਲ ਕੀਤੀ ਹੈਗੀ ਆ। ਸੋ ਨਾਲ ਦੀ ਨਾਲ ਇਹ ਵੀ ਗੱਲ ਕੀਤੀ ਆ ਵੀ ਜਿਸ ਤਰ੍ਹਾਂ $1,200 ਪਿਛਲੀ ਵਾਰੀ ਦਿੱਤਾ ਗਿਆ ਸੀ, ਕਹਿੰਦੇ ਵੀ ਇਸ ਵਾਰੀ ਫਿਰ ਇੱਕ ਵਾਰ $1,200 ਹਸਬੈਂਡ ਨੂੰ, $1,200 ਵਾਈਫ ਨੂੰ ਅਤੇ $1,200 ਬੱਚੇ ਨੂੰ, $3,600 ਪਰ ਫੈਮਿਲੀ ਜਿਹੜਾ ਦਿੱਤਾ ਜਾਊਗਾ। ਜੇ ਜ਼ਿਆਦਾ ਬੱਚੇ ਆ ਫੇਰ ਨਹੀਂ, 3600 ਜਿੱਦਾਂ ਪਰ ਜਿਹੜਾ ਇਹਦੇ 'ਚ ਮੈਕਸੀਮਮ। ਸੋ ਉਹਦੇ 'ਚ ਲਿਮਿਟ ਫੇਰ ਰੱਖੀ ਆ, ਜੇ 99,000 ਤੋਂ ਇੱਕ ਬੰਦੇ ਦੀ ਘੱਟ ਇਨਕਮ ਚਾਹੀਦੀ ਆ, ਦੋ ਦੀ 1,98,000 ਤੋਂ ਥੱਲੇ ਚਾਹੀਦੀ ਆ। ਇਸੇ ਤਰ੍ਹਾਂ ਹੀਰੋਜ਼ ਲੈਜਿਸਲੇਸ਼ਨ ਜਿਹੜਾ ਆ ਉਹਦੇ ਵਿੱਚ ਉਹਨਾਂ ਨੇ $1 ਟ੍ਰਿਲੀਅਨ ਜਿਹੜੀ ਸਟੇਟਸ ਅਤੇ ਲੋਕਲ ਗਵਰਨਮੈਂਟ ਨੂੰ ਏਡ ਦੇਣ ਦੀ ਗੱਲ ਕੀਤੀ ਆ, ਅਤੇ $600 ਜਿਹੜਾ ਐਕਸਟਰਾ ਅਨਪਲਾਇਮੈਂਟ ਮਿਲ ਰਹੀ ਹੈਗੀ ਆ ਜਿਨ੍ਹਾਂ ਨੇ ਅਨਪਲਾਇਮੈਂਟ ਫਾਈਲ ਕੀਤੀ, 36 ਮਿਲੀਅਨ ਦੇ ਕਰੀਬ ਲੋਕਾਂ ਨੇ, ਉਹ ਉਸ ਨੂੰ ਐਕਸਟੈਂਡ ਕਰਨ ਦੀ ਗੱਲ ਕੀਤੀ ਗਈ ਹੈ ਜਨਵਰੀ 2021 ਤੱਕ। ਅਤੇ ਇਸੇ ਤਰ੍ਹਾਂ ਟੈਕਸ ਕ੍ਰੈਡਿਟ ਜਿਹੜੇ ਇੰਪਲਾਇਰਸ ਹੈਗੇ ਆ ਉਹਨਾਂ ਨੂੰ ਦੇਣ ਦੀ ਗੱਲ ਕੀਤੀ ਗਈ ਆ ਤਾਂ ਕਿ ਜਿਹੜੇ ਵਰਕਰਸ ਆ ਉਹ ਕੰਮ 'ਤੇ ਰਹਿਣ। ਅਤੇ ਨਾਲ ਦੀ ਨਾਲ ਕਈ ਜਿਹੜੇ ਰੈਂਟਰਸ ਅਤੇ ਹੋਮ ਓਨਰਸ ਆ ਜਿਹੜੇ ਮੰਥਲੀ ਪੇਮੈਂਟ ਜਾਂ ਰੈਂਟ ਨਹੀਂ ਕਰ ਸਕਦੇ, ਉਹਨਾਂ ਨੂੰ ਵੀ ਸਪੋਰਟ ਕਰਨ ਦੀ ਗੱਲ ਕੀਤੀ ਗਈ ਹੈ। $10 ਬਿਲੀਅਨ ਸਨੈਪ ਪ੍ਰੋਗਰਾਮ ਦੇ ਲਈ ਅਤੇ $3.6 ਬਿਲੀਅਨ ਦੀਆਂ ਜਿਹੜੀਆਂ ਗ੍ਰਾਂਟਸ ਹੈਗੀਆਂ ਆ, ਇਹ ਕਿਸ ਤਰ੍ਹਾਂ ਆਉਣ ਵਾਲੀਆਂ ਜਿਹੜੀਆਂ ਇਲੈਕਸ਼ਨਸ ਹੋਣੀਆਂ ਆ ਉਹਨੂੰ ਪ੍ਰਪੇਅਰ ਕਰਨ ਦੀ ਗੱਲ ਕੀਤੀ ਗਈ ਆ। ਸੋ ਇਹ ਡੈਮੋਕ੍ਰੇਟਸ ਵੱਲੋਂ ਕੀਤੀ ਗਈ ਆ। ਇਹ ਤੋਂ ਬਾਅਦ ਹੁਣ ਰਿਪਬਲਿਕਨ ਇਹਦੇ 'ਤੇ ਕੀ ਐਕਟ ਕਰਦੇ ਆ, ਕੀ ਨੈਗੋਸੀਏਸ਼ਨ ਹੁੰਦੀ ਆ, ਉਹ ਆਉਣ ਵਾਲੇ ਸਮੇਂ 'ਚ ਹੀ ਪਤਾ ਲੱਗੂਗਾ ਜੀ। ਇਕੋਨਮੀ ਦੇ ਹਾਲਾਤ ਮਾੜੇ ਨੇ। ਇਹ ਇੱਕ ਜਿਹੜਾ ਅੱਜ ਨਵਾਂ ਆંકੜਾ ਆ ਉਹ ਸਾਹਮਣੇ ਆਇਆ ਆ। ਰੀਟੇਲ ਦੀ ਸੇਲ 16.5% ਜਿਹੜੀ ਉਹ ਘਟੀ ਹੈਗੀ ਆ। ਉੱਧਰ US ਦੀ ਇਕੋਨਮੀ ਦੇ ਉੱਤੇ ਜਿਹੜਾ ਇਸ ਦਾ ਭੈੜਾ ਅਸਰ ਪੈ ਰਿਹਾ ਆ। 36 ਮਿਲੀਅਨ ਤੋਂ ਵੱਧ ਲੋਕ ਜਿਹੜੇ ਆ ਉਹ ਇਸ ਟਾਈਮ ਹਰਜੋਤ ਸਿੰਘ ਜੀ ਬੇਰੁਜ਼ਗਾਰ ਜਿਹੜੇ ਹੋ ਚੁੱਕੇ ਹੋਏ ਨੇ, ਅਤੇ ਉਹ ਬੇਰੁਜ਼ਗਾਰੀ ਭੱਤਾ ਜਿਹੜਾ ਆ ਉਹ ਸਰਕਾਰ ਤੋਂ ਉਹ ਲੈ ਰਹੇ ਨੇ ਜਾਂ ਉਹਨਾਂ ਨੇ ਅਪਲਾਈ ਕੀਤਾ ਹੋਇਆ ਆ। ਸੋ ਇਹ ਕਾਫੀ ਹਰਜੋਤ ਸਿੰਘ ਜੀ ਸਮੱਸਿਆ ਜਿਹੜੀ ਉਹ ਬਣੀ ਆ। ਹਰ ਇੱਕ ਪਾਸੇ ਮਾਰਕੀਟਸ ਜਿਹੜੀਆਂ ਉਹ ਡਾਊਨ ਜਾ ਰਹੀਆਂ ਅਜੇ, ਕਿਉਂਕਿ ਦੇਖੋ 2 ਕੁ ਮਹੀਨੇ ਹੋਏ ਨੇ ਆਪਾਂ ਨੂੰ ਇਸ ਪੂਰੀ ਤਰਾਸਦੀ ਦੇ ਵਿੱਚੋਂ ਲੰਘਦੇ ਆ। ਹੁਣ ਸਟੇਟਸ ਰੀਓਪਨ ਹੋ ਰਹੀਆਂ, ਕਾਊਂਟੀਜ਼ ਰੀਓਪਨ ਹੋ ਰਹੀਆਂ ਆ। ਉਸ ਦਾ ਅਸਰ ਕੀ ਇਕੋਨਮੀ ਦੇ ਵਿੱਚ ਇੰਜੈਕਸ਼ਨ, ਇੱਕ ਟੀਕੇ ਜਿਹੜੇ ਇੱਕ ਹਿਸਾਬ ਦੇ ਨਾਲ ਉਹ ਲੱਗ ਸਕਦੇ ਨੇ ਜਾਂ ਨਹੀਂ ਲੱਗਣਗੇ, ਇਹ ਜਿਹੜੀ ਦੇਖਣ ਵਾਲੀ ਗੱਲ ਰਹੂਗੀ। ਪਰ ਹਾਲ ਦੀ ਘੜੀ ਹਾਲਾਤ ਜਿਹੜੇ ਆંકੜੇ ਆ ਉਹ ਮਾੜੇ ਆ। ਉੱਧਰ ਜਰਮਨੀ ਤੋਂ ਇਹ ਖਬਰ ਆ ਰਹੀ ਹੈ ਵੀ ਕਹਿੰਦੇ ਵੀ ਉੱਥੇ ਰੀਸੈਸ਼ਨ ਨੂੰ ਜਿਹੜਾ ਮੰਨਿਆ ਗਿਆ ਵੀ ਉੱਥੇ ਰੀਸੈਸ਼ਨ ਜਿਹੜਾ ਉਹ ਸ਼ੁਰੂ ਹੋ ਚੁੱਕਾ ਹੋਇਆ। 2009 ਤੋਂ ਬਾਅਦ ਦੇ ਵਿੱਚ ਉੱਥੇ ਵੀ
ਉਦੋਂ ਵੀ ਜਿਹੜਾ ਗਲੋਬਲ ਮੈਲਟਡਾਊਨ ਹੋਇਆ ਸੀ, ਇਕਨੋਮਿਕ ਮੈਲਟਡਾਊਨ, ਪੂਰੀ ਤਰ੍ਹਾਂ ਆਰਥਿਕ ਆਰਥਿਕਤਾ ਇੱਕ ਹਿਸਾਬ ਨਾਲ ਪਿਘਲੀ ਸੀ। ਸੋ ਜਰਮਨੀ ਦੇ ਵਿੱਚ ਆਲਰੇਡੀ ਜਿਹੜੀ ਆ ਉੱਥੇ ਸਿਚੁਏਸ਼ਨ ਆਰਥਿਕ ਤੌਰ ਦੇ ਉੱਤੇ ਮੰਦੀ ਹੋ ਰਹੀ ਆ ਜੀ। ਸੋ ਅਗਲੀ ਖਬਰ ਵੱਲ ਚਲੀਏ। ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਜਿਹੜਾ ਕਿਹਾ ਆ ਵੀ ਅਸੀਂ ਹੋ ਸਕਦਾ ਵੀ ਚਾਈਨਾ ਦੇ ਨਾਲ ਪੂਰੀ ਤਰ੍ਹਾਂ ਜਿਹੜਾ ਹੈ ਕੱਟ ਆਫ ਕਰ ਦਈਏ। ਸੋ ਇਹ ਬੜੀ ਸਟਰੋਂਗ ਸਟੇਟਮੈਂਟ ਜਿਹੜੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਵੱਲੋਂ ਇਸ਼ੂ ਕੀਤੀ ਗਈ ਆ। ਇਹ ਇਸ ਕਰਕੇ ਕੀਤੀ ਗਈ, ਕਹਿੰਦੇ ਵੀ ਹਜੇ ਜਿਹੜਾ ਅਸੀਂ ਐਗਰੀਮੈਂਟ ਕੀਤਾ ਸੀ ਜਨਵਰੀ ਮਹੀਨੇ 'ਚ, ਉਹਦੀ ਜਿਹੜੀ ਸਿਆਹੀ ਜਿਹੜੀ ਆ ਇੰਕ ਸੁੱਕੀ ਵੀ ਨਹੀਂ ਸੀ, ਅਤੇ ਉੱਧਰੋਂ ਫਿਰ ਕਰੋਨਾ ਵਾਇਰਸ ਦਾ ਹੋ ਗਿਆ, ਅਤੇ ਦੂਸਰੇ ਪਾਸੇ ਜਿਹੜੀਆਂ ਜੋ ਚਾਈਨਾ ਨੇ ਵਾਅਦਾ ਕੀਤਾ ਸੀ ਵੀ ਅਸੀਂ ਅਮਰੀਕਨ ਪ੍ਰੋਡਕਟਸ ਨੂੰ ਇੰਨੀ ਮਾਤਰਾ ਦੇ ਵਿੱਚ ਬਾਈ ਕਰਾਂਗੇ, ਉਹ ਉਹਨਾਂ ਨੇ ਬਾਈ ਨਹੀਂ ਕੀਤਾ। ਸੋ ਉਹ ਕਹਿੰਦੇ ਵੀ ਮੈਂ ਇੱਕ ਬਹੁਤ ਵਧੀਆ ਡੀਲ ਜਿਹੜੀ ਆ ਚਾਈਨਾ ਦੇ ਨਾਲ ਬਣਾਈ ਸੀ, ਪਰ ਉਹਦੇ ਉੱਤੇ ਉਹਨਾਂ ਨੇ ਫੋਲੋ ਨਹੀਂ ਕੀਤਾ। ਸੋ ਬਹੁਤ ਜ਼ਿਆਦਾ ਮੈਂ ਡਿਸਅਪੁਆਇੰਟਡ ਹੈਗਾ ਆ। ਸੋ ਜਿਸ ਤਰ੍ਹਾਂ ਮੈਂ ਦੱਸਿਆ ਹੀ ਆ ਵੀ ਹੁਣ ਪ੍ਰੈਜ਼ੀਡੈਂਟ ਟਰੰਪ ਕਹਿੰਦੇ ਆ ਵੀ ਅਸੀਂ ਹੋ ਸਕਦਾ ਟੋਟਲੀ ਜਿਹੜੀ ਆ ਰਿਲੇਸ਼ਨਸ਼ਿਪ ਚਾਈਨਾ ਨਾਲ ਕੱਟ ਆਫ ਕਰ ਦਈਏ। ਇਹਦੇ ਨਾਲ ਕਹਿੰਦੇ ਵੀ US ਨੂੰ $500 ਬਿਲੀਅਨ ਦਾ ਫਾਇਦਾ ਹੋਊਗਾ, ਪਰ ਇਸ ਸਾਰੇ ਕਾਸੇ ਦੇ ਵਿੱਚ ਜਿਹੜੀ WHO ਆ, ਉਹ ਵਰਲਡ ਹੈਲਥ ਆਰਗੇਨਾਈਜੇਸ਼ਨ ਆ, ਉਹ ਰਗੜ ਹੋ ਗਈ ਹੈਗੀ ਆ। ਕਿਉਂਕਿ ਆਪਾਂ ਦੱਸਦੇ ਆਏ ਆ ਪਿਛਲੇ ਸਮੇਂ 'ਚ ਵੀ ਕਿੰਨਾ ਮਨੀ ਜਿਹੜਾ ਹੈ WHO ਨੂੰ US ਦਿੰਦਾ ਸੀ, ਅਤੇ ਚਾਈਨਾ ਉਹਦਾ 1/10 ਦਿੰਦਾ ਸੀ। ਅਤੇ ਪਰ ਪਿਛਲੇ ਜੋ ਕੁਝ ਜਿਹੜਾ ਕਰੋਨਾ ਵਾਇਰਸ ਨੂੰ ਲੈ ਕੇ WHO ਦਾ ਰੋਲ ਰਿਹਾ, ਉਹਦੇ 'ਤੇ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਕਾਫੀ ਔਖਾ ਹੈਗਾ ਹੈ ਜੀ। ਹੁਣ ਇਹ ਦੇਖੋ ਇਹਨਾਂ ਨੇ ਨਜ਼ਲਾ ਝਾੜਨਾ ਆ, ਕਿਉਂਕਿ 87,000 ਤੋਂ ਵੱਧ ਅਮਰੀਕੀ ਮਰ ਗਏ ਆ। ਜੇ ਸਹੀ ਤਰੀਕੇ ਦੇ ਨਾਲ ਚਲੋ, ਜੇ ਉਹਨਾਂ ਨੇ ਛੱਡਿਆ ਵੀ ਆ ਜੋ ਕੁਝ ਵੀ ਨਿਕਲਦਾ ਹੈ, ਪਰ ਤੁਸੀਂ ਇੱਥੇ ਤਾਂ ਆਪਣੇ ਹਿਸਾਬ ਦੇ ਨਾਲ ਕਾਬੂ ਜਿਹੜਾ ਆ ਉਸ ਨੂੰ ਕੀਤਾ ਜਾ ਸਕਦਾ ਸੀ। ਯਾਦ ਹੋਣਾ ਆ ਰਾਸ਼ਟਰਪਤੀ ਟਰੰਪ ਜਦੋਂ ਇਹ ਕਰੋਨਾ ਵਾਇਰਸ ਦੀਆਂ ਚਰਚਾਵਾਂ ਚੱਲੀਆਂ ਸੀ, ਉਦੋਂ ਚਾਈਨਾ ਨੂੰ ਬਿਲਕੁਲ ਠੀਕ ਕਹਿੰਦੇ ਸੀ। ਮੇਰੀ ਕਹਿੰਦੇ ਜੀ ਜਿੰਗਪਿੰਗ ਨਾਲ ਗੱਲ ਹੋਈ ਆ, ਉਹ ਬੜਾ ਸੋਹਣਾ ਕੰਮ ਕਰ ਰਹੇ, ਵਧੀਆ ਕੰਮ ਕਰ ਰਹੇ ਆ। ਉੱਥੋਂ ਲੈ ਕੇ ਤੇ ਹੁਣ ਤੱਕ ਬਿਲਕੁਲ ਜਿਹੜੇ ਇੱਕ ਹਿਸਾਬ ਦੇ ਨਾਲ ਰਿਲੇਸ਼ਨ ਕੱਟ ਆਫ ਤੱਕ ਦਾ ਨਤੀਜਾ ਜਿਹੜਾ ਉਹ ਬਣਿਆ ਆ। ਸੋ ਹੁਣ ਗੱਲ ਆ ਵੀ ਇਲੈਕਸ਼ਨ ਈਅਰ ਹੈਗਾ ਆ, ਸੋ ਉਹਨਾਂ ਨੇ ਆਪਣੇ ਵੋਟਰਸ ਦੇ ਵਿੱਚ ਇਹ ਵੀ ਦਿਖਾਉਣਾ ਆ ਵੀ ਇਹ ਜੋ ਕੁਛ ਵੀ ਕੀਤਾ ਇਹਦੇ ਵਿੱਚ ਸਾਡੀ ਨਲਾਇਕੀ ਨਹੀਂ, ਸਾਰਾ ਕੁਛ ਕਿਤੇ ਚਾਈਨਾ ਵਾਲੇ ਬਾਹਰੋਂ ਆ ਕੇ ਕਰ ਗਏ ਆ। ਜਿਹੜੇ 87,000 ਅਮਰੀਕੀ ਮਰ ਗਏ ਆ, ਸਿਰਫ ਤੇ ਸਿਰਫ ਉਹਨਾਂ 'ਚ ਉਹਨਾਂ ਦਾ ਹੀ ਕਸੂਰ ਆ। ਇਹ ਤੇ ਪ੍ਰਸ਼ਾਸਨ ਦੀਆਂ ਕੋਈ ਕਮੀਆਂ ਜਿਹੜੀਆਂ ਉਹ ਨਹੀਂ ਰਹੀਆਂ। ਸੋ ਇੱਦਾਂ ਦੀ ਗੱਲ ਵੀ ਜਿਹੜੀ ਉਹ ਦਰਸਾਉਣਾ ਚਾਹੁੰਦੇ ਨੇ। ਸੋ ਦੇਖਦੇ ਹਾਂ ਵੀ ਇਹ ਸਾਰੀਆਂ ਚੀਜ਼ਾਂ ਦਾ ਕਿੱਦਾਂ ਦਾ ਅਸਰ ਜਿਹੜਾ ਉਹ ਰਹਿੰਦਾ ਆ। ਸੋ ਉਧਰ ਜਿਹੜਾ ਹਰਜੋਤ ਸਿੰਘ ਜੀ ਜਿਹੜੇ ਅੱਜ CDC ਹੈ, ਸੈਂਟਰਸ ਫਾਰ ਡਿਜ਼ੀਜ਼ ਕੰਟਰੋਲ, ਉਹਨਾਂ ਨੇ ਅੱਜ 6 ਪੇਜਾਂ ਦਾ ਇੱਕ ਦਸਤਾਵੇਜ਼ ਆ ਉਹ ਜਾਰੀ ਕੀਤਾ, ਜਿਸ ਦੇ ਵਿੱਚ ਸਕੂਲ, ਬਿਜ਼ਨਸ ਅਤੇ ਹੋਰ ਜਿਹੜੇ ਚੀਜ਼ ਜਿਨ੍ਹਾਂ ਨੇ ਮੁੜ ਕੇ ਨਵੇਂ ਫੇਜ਼ ਦੇ ਵਿੱਚ ਦੁਬਾਰਾ ਖੁੱਲ੍ਹਣਾ ਆ, ਉਸ ਦੇ ਵਿੱਚ ਉਹਨਾਂ ਨੇ ਜਿਹੜੀਆਂ ਰਿਕਮੈਂਡੇਸ਼ਨ ਸਿਫਾਰਸ਼ਾਂ ਲਿਖੀਆਂ ਵੀ ਤੁਸੀਂ ਆਹ ਕੁਛ ਤੁਸੀਂ ਕਰੋ ਤਾਂ ਜੋ ਫਿਰ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਰੀਓਪਨ ਕਰ ਸਕਦੇ ਹੋ। ਸੋ ਜਿੰਨੇ ਵੀ ਬਿਜ਼ਨਸਿਸ ਓਪਨ ਹੋਣ ਜਾ ਰਹੇ ਆ ਜਾਂ ਉਹ ਓਪਨ ਹੋਣਾ ਚਾਹੁੰਦੇ ਨੇ, ਸਕੂਲਾਂ ਨੇ ਦੁਬਾਰਾ ਖੁੱਲ੍ਹਣਾ ਆ ਜਾਂ ਕਿੱਦਾਂ ਹੋਣਾ ਆ, ਉਹਨਾਂ ਨੂੰ ਇਹ ਜਿਹੜਾ 6 ਪੇਜਾਂ ਦਾ ਦਸਤਾਵੇਜ਼ ਉਹ ਪੜ੍ਹਨ ਦੇ ਲਈ ਆਖਿਆ ਜਾ ਰਿਹਾ ਹੈਗਾ ਆ ਜੀ। ਅਗਲੀ ਖਬਰ ਜਿਹੜੀ ਆ ਸੂਜ਼ਨ ਰਾਈਸ ਬਾਰੇ ਆ। ਕਹਿੰਦੇ ਜਿਹੜੀ ਸੂਜ਼ਨ ਰਾਈਸ ਆ ਜਿਹੜੀ ਕਿ ਫਾਰਮਰ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਸੀਗੀ, ਸੋ ਹੋ ਸਕਦਾ ਉਹ ਜੋ ਬਾਈਡਨ ਦੀ ਰਨਿੰਗ ਮੇਟ ਵਾਈਸ ਪ੍ਰੈਜ਼ੀਡੈਂਟ ਕੈਂਡੀਡੇਟ ਹੋ ਜਾਏ। ਸੋ ਉਹਨਾਂ ਨੂੰ ਇਹ ਕੁਐਸਚਨ ਜਦੋਂ ਪੁੱਛਿਆ ਗਿਆ, ਉਹ ਕਹਿੰਦੇ ਵੀ ਹਾਂ ਠੀਕ ਆ ਵੀ ਮੈਂ ਰੈਡੀ ਹੈਗੀ ਆ ਇਸ ਪੋਜੀਸ਼ਨ ਦੇ ਲਈ। ਸੋ ਕਾਫੀ ਜਿਹੜੇ ਲੇਡੀਜ਼ ਆ, ਬੀਬੀਆਂ ਆ, ਉਹਨਾਂ ਦੇ ਨਾਮ ਆ ਰਹੇ ਹੈਗੇ ਆ ਵਾਈਸ ਪ੍ਰੈਜ਼ੀਡੈਂਟ ਕੈਂਡੀਡੇਟ ਦੇ ਲਈ, ਪਰ ਕੌਣ ਉਹਨਾਂ 'ਚੋਂ ਸਿਲੈਕਟ ਹੋਊਗਾ ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ। ਪਰ ਲੱਗਦਾ ਇਹੀ ਆ ਵੀ ਜੋ ਬਾਈਡਨ ਜਿਹੜੇ ਆ ਵਾਈਸ ਪ੍ਰੈਜ਼ੀਡੈਂਟ ਕੈਂਡੀਡੇਟ ਇੱਕ ਲੇਡੀ ਹੀ ਹੋਵੇਗੀ ਉਹਨਾਂ ਦੇ ਨਾਲ ਜੀ। ਨਿਊਯਾਰਕ ਦੀ ਪੁਲਿਸ ਪਿਛਲੇ ਦਿਨਾਂ ਦੇ ਵਿੱਚ ਕਈ ਵਿਵਾਦਾਂ ਦੇ ਵਿੱਚ ਰਹੀ ਹੈ, ਖਾਸ ਕਰਕੇ ਇਸ ਕਰਕੇ ਵੀ ਜਦੋਂ ਕਹਿੰਦੇ ਵੀ ਅਫਰੀਕਨ ਅਮੈਰੀਕਨ ਮਾਸਕ ਨਹੀਂ ਸੀ ਪਾਇਆ ਹੁੰਦਾ, ਉਹਨਾਂ ਦੇ ਨਾਲ ਉਹ ਹਰਾਸਮੈਂਟ ਵੀ ਕਰਦੇ ਸੀ ਅਤੇ ਗੋਰਿਆਂ ਨੂੰ ਇਹ ਮਾਸਕ ਖੁਦ ਵੰਡਦੇ ਸੀ ਅਤੇ ਫੋਟੋਆਂ ਖਿਚਾਉਂਦੇ ਸੀ। ਅੱਜ ਨਿਊਯਾਰਕ ਦੇ ਜਿਹੜੇ ਮੇਅਰ ਆ ਉਹਨਾਂ ਨੇ ਕਿਹਾ ਆ, ਉਹਨਾਂ ਨੇ ਆਖਿਆ ਵੀ ਜਿਹੜੀ ਨਿਊਯਾਰਕ ਪੁਲਿਸ ਆ ਹੁਣ ਲਾਰਜ ਗੈਦਰਿੰਗਸ ਦੇ ਉੱਤੇ ਫੋਕਸ ਕਰੂਗੀ, ਨਾ ਕਿ ਜਿਹੜੇ ਲੋਕ ਆ ਵਿਦਆਊਟ ਮਾਸਕ ਆ ਉਹਨਾਂ ਦੇ ਉੱਤੇ। ਇਹ ਨਿਊਯਾਰਕ ਪੁਲਿਸ ਦਾ ਜਿਹੜਾ ਕਿਤੇ ਨਾ ਕਿਤੇ ਡਿਸਕ੍ਰਿਮੀਨੇਟਰੀ ਬਿਹੇਵੀਅਰ ਜਿਹੜਾ ਉਹ ਦੇਖਣ ਨੂੰ ਮਿਲਿਆ ਵੀ ਉਹਨਾਂ ਨੇ ਕਾਫੀ ਜ਼ਿਆਦਾ ਵਿਤਕਰਾ ਜਿਹੜਾ ਆ ਅਜਿਹੇ ਮਾਮਲਿਆਂ ਦੇ ਵਿੱਚ ਦਿਖਾਇਆ ਸੀਗਾ ਜੀ। ਸੋ ਹੁਣ ਆਪਾਂ ਜਿਹੜੀ ਹਰਜੋਤ ਸਿੰਘ ਜੀ ਇੱਕ ਵਿਸ਼ੇਸ਼ ਤੌਰ ਦੇ ਉੱਤੇ ਗੱਲਬਾਤ ਕਰਨ ਜਾ ਰਹੇ ਹਾਂ, ਜਿਹੜੇ ਫ੍ਰੈਜ਼ਨੋ ਇਲਾਕੇ ਦੇ ਵਿੱਚ ਜਿਹੜੇ ਅਨਡਾਕੂਮੈਂਟਡ ਲੋਕ ਵੀ ਜਿਹੜੇ ਹੈਗੇ ਨੇ ਉਹਨਾਂ ਦੇ ਨਾਲ ਸੰਬੰਧਿਤ ਆਪਣੇ ਨਾਲ ਜਕਾਰਾ ਆਰਗੇਨਾਈਜੇਸ਼ਨ ਦੇ ਨੈਨਦੀਪ ਸਿੰਘ ਜੁੜਨ ਜਾ ਰਹੇ ਨੇ।
ਸੋ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ। ਸੋ ਨੈਨਦੀਪ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਰਾਜ ਕਰਨ ਸਿੰਘ ਜੀ ਤੇ ਹਰਜੋਤ ਸਿੰਘ ਖਾਲਸਾ ਜੀ। ਐਕਚੁਅਲੀ ਜਿਹੜੀ ਗੱਲ ਮੈਂ ਤੁਹਾਡੇ ਲਿਸਨਰਸ ਨੂੰ ਦੱਸਣਾ ਹੈ, ਇਹ ਸਿਰਫ ਫ੍ਰੈਜ਼ਨੋ ਦੇ ਵਿੱਚ ਵੀ ਨਹੀਂ ਹੈ, ਜਿਹੜੇ ਪੂਰੇ ਕੈਲੀਫੋਰਨੀਆ ਹਾਂਜੀ ਪੂਰੀ ਕੈਲੀਫੋਰਨੀਆ ਗੈਵਿਨ ਨਿਊਸਮ ਨੇ ਇੱਕ ਫੰਡ ਸ਼ੁਰੂ ਕੀਤਾ ਹੈ, ਜਿਹੜੇ ਉਹਨਾਂ ਨੇ ਮੰਡੇ ਉਹਨਾਂ ਨੇ ਖੋਲਣਾ ਹੈ। ਸੋ ਇਹ ਫੰਡ ਹੈ ਸਿਰਫ ਅਨਡਾਕੂਮੈਂਟਡ ਵਰਕਰਸ ਲਈ। ਸੋ ਕੋਈ ਵੀ ਅਨਡਾਕੂਮੈਂਟਡ ਵਰਕਰ ਉਹ $500 ਮਿਲ ਸਕਦੇ, ਜੇ ਉਹ ਮਤਲਬ ਬਸ ਥੋੜੀ ਜਿਹੀ ਇਨਫੋਰਮੇਸ਼ਨ ਮਤਲਬ ਉਹਨਾਂ ਨੂੰ ਦੱਸਣਾ ਹੀ ਪੈਂਦਾ, ਤੇ ਜਾਂ ਫੈਮਿਲੀ ਨੂੰ $1000 ਮਿਲ ਸਕਦੇ। ਇਹ ਮੰਡੇ ਨੂੰ ਖੋਲਣਾ ਆ। ਅਸੀਂ ਵੀ ਇੱਕ ਹੌਟਲਾਈਨ ਸ਼ੁਰੂ ਕੀਤਾ ਹੈ, ਤੇ ਅਸੀਂ ਵੀ ਤੁਹਾਨੂੰ ਤੇ ਹੋਪਫੁਲੀ ਤੁਸੀਂ ਆਪਣੀ ਫੇਸਬੁੱਕ ਪੇਜ ਤੁਸੀਂ ਸ਼ੇਅਰ ਕਰ ਸਕਦੇ ਹੋ ਜੀ, ਜਿੱਥੇ ਲੋਕੀ ਮਤਲਬ ਉੱਥੇ ਜਾ ਕੇ ਕਾਲ ਕਰ ਸਕਦੇ ਜੇ ਉਹਨਾਂ ਦੀ ਕੋਈ ਇਸ ਫੰਡ ਦੀ ਲੋੜ ਹੈ, ਕਿਉਂਕਿ ਇਹ ਫੰਡ ਬਾਲਾ ਤਾਂ ਅਸੀਂ ਹੈ ਨਹੀਂ ਇਹਦੇ ਵਿੱਚ, ਤੇ ਸਾਨੂੰ ਪਤਾ ਕਿ ਬਹੁਤ ਛੇਤੀ ਖਤਮ ਹੋ ਜਾਣਾ ਜੀ। ਸੋ ਕਿੰਨੀ ਓਵਰਆਲ ਨੈਨਦੀਪ ਇਹ ਹੈਗਾ, ਕਿੰਨੀ ਅਮਾਊਂਟ ਹੈਗੀ ਇਸ ਪੂਰੇ ਫੰਡ ਦੀ? ਮੈਨੂੰ ਲੱਗਦਾ ਤਕਰੀਬਨ ਮੈਨੂੰ ਲੱਗਦਾ ਆਲਮੋਸਟ 20 ਮਿਲੀਅਨ ਹੈ ਟੋਟਲ। 20 ਮਿਲੀਅਨ। ਪਰ ਪਹਿਲਾਂ ਨੈਂਦੀ ਵੀ ਗੱਲ ਹੋਈ ਸੀ 125 ਮਿਲੀਅਨ ਦੀ, ਉਹ ਚੋਂ ਕਹਿੰਦੇ ਸੀ ਵੀ $50 ਮਿਲੀਅਨ ਜਿਹੜੇ ਫਿਲੈਂਥਰੋਪਿਕ ਉਹਨਾਂ ਨੇ ਕਰਨਾ ਹੈ, ਤੇ 75 ਮਿਲੀਅਨ ਜਿਹੜੀ ਸਟੇਟ ਕਰੂਗੀ। ਸੋ ਪੂਰੀ ਨੰਬਰ ਮੈਨੂੰ ਅਜੇ ਪਤਾ ਨਹੀਂ, ਉਹ ਤਾਂ ਮੈਂ ਪਤਾ ਕਰਕੇ ਮੇ ਬੀ ਮੰਡੇ ਅਸੀਂ ਫਿਰ ਦੁਬਾਰਾ ਦੱਸ ਸਕਦੇ, ਤੇ ਉਹ ਨੰਬਰ ਮੇਰੇ ਕੋਲ ਉਸ ਵੇਲੇ ਹੋਗਾ। ਸੋ ਪੂਰੀ ਨੰਬਰ ਮੈਨੂੰ ਪਤਾ ਨਹੀਂ, ਮੈਨੂੰ ਇੰਨਾ ਹੀ ਪਤਾ ਹੈ ਕਿ ਦੇ ਆਰ ਡਿਵਾਈਡਿੰਗ ਰੀਜਨ ਬੇਸ, ਕਿ ਏਰੀਆ ਦੇ ਵਿੱਚ ਉਹਨਾਂ ਦੀ ਜਿਹੜੀ ਬਾਈ ਪਰਸੈਂਟੇਜ ਅਨਡਾਕੂਮੈਂਟਡ ਇੰਨੀ ਹੈ, ਸੈਂਟਰਲ ਵੈਲੀ ਦੇ ਵਿੱਚ ਇੰਨੀ ਹੈ, ਸੈਕਰਮੈਂਟੋ ਉਸ ਇਲਾਕੇ ਦੇ ਵਿੱਚ ਇੰਨੀ ਹੈ, ਐਂਡ ਆਫ ਕੋਰਸ ਸਭ ਤੋਂ ਜ਼ਿਆਦਾ ਉੱਥੇ ਲਾਸ ਐਂਜਲਸ ਤੇ ਮਤਲਬ ਸਦਰਨ ਕੈਲੀਫੋਰਨੀਆ ਦੇ ਵਿੱਚ। ਓਕੇ, ਸੋ ਨੈਨਦੀਪ ਵੈਬਸਾਈਟ ਅਜੇ ਇਹਨਾਂ ਨੇ ਅਨਾਉਂਸ ਕੀਤੀ ਹੈ ਜਾਂ ਅਜੇ ਕਰਨੀ ਹੈ? ਹਾਂਜੀ ਉਹਨਾਂ ਨੇ ਆਲਰੇਡੀ ਕੀਤੀ ਹੈ, ਉਹ ਮੈਂ ਹੁਣੇ ਤੁਹਾਨੂੰ ਭੇਜੂਗਾ। ਯੂ ਗਾਇਜ਼ ਪਲੀਜ਼ ਸ਼ੇਅਰ ਔਨ ਯੋਰ ਫੇਸਬੁੱਕ ਪੇਜ ਜੀ। ਸੋ ਇਹ ਹੈ ਡਾਇਰੈਕਸ਼ਨ ਸੋ ਤੁਸੀਂ ਮੰਡੇ ਤੋਂ ਪਹਿਲਾਂ ਤੁਸੀਂ ਨਹੀਂ ਕਾਲ ਕਰ ਸਕਦੇ, ਪਰ ਮੰਡੇ ਔਨ ਸਟਾਰਟਿੰਗ ਮੰਡੇ, ਤੇ ਮੇਰੀ ਐਡਵਾਈਸ ਸਲਾਹ ਇਹ ਹੈ ਕਿ ਔਨ ਮੰਡੇ ਜ਼ਰੂਰ ਕਾਲ ਕਰੋ, ਕਿਉਂਕਿ ਪੈਸਾ ਤਾਂ ਇੱਕਦਮ ਖਤਮ ਹੋ ਜਾਣਾ। ਸੋ ਦੈਟ ਵਿਲ ਬੀ ਬਾਈ ਕਾਊਂਟੀ, ਜਿੱਦਾਂ ਲਾਈਕ ਫ੍ਰੈਜ਼ਨੋ ਦੇ ਵਿੱਚ ਕੋਈ ਹੋਰ ਨੰਬਰ ਹੋਣਾ, ਏਰੀਆ ਦੇ ਵਿੱਚ ਕੋਈ ਹੋਰ ਨੰਬਰ ਹੋਣਾ। ਉਹਨਾਂ ਨੇ ਆਲਰੇਡੀ ਗ੍ਰਾਫਿਕ ਬਣਾਇਆ, ਉਹ ਮੈਂ ਵੀ ਤੁਹਾਨੂੰ ਭੇਜੂਗਾ, ਤੇ ਤੁਸੀਂ ਉੱਥੇ ਸ਼ੇਅਰ ਕਰ ਸਕਦੇ ਹੋ। ਤੇ ਨਾਲ ਦੇ ਨਾਲ ਜਿਹੜੇ ਜਕਾਰਾ ਮੂਵਮੈਂਟ, ਅਸੀਂ ਵੀ ਇੱਕ ਤੁਸੀਂ ਕਹਿ ਸਕਦੇ ਇੱਕ ਹੈਲਪਲਾਈਨ ਸ਼ੁਰੂ ਕੀਤਾ ਆ। ਜੇ ਕਿਸੇ ਦੇ ਕੋਲ ਸਵਾਲ ਹੈ, ਜੇ ਕਿਸੇ ਨੂੰ ਮਤਲਬ ਕੋਈ ਹੈਲਪ ਦੀ ਲੋੜ ਹੈ ਟੂ ਅਪਲਾਈ, ਉਹ ਨੰਬਰ ਮੈਂ ਬੋਲੂੰਗਾ, ਐਂਡ ਦੈਨ ਤੁਸੀਂ ਜ਼ਰੂਰ ਸ਼ੇਅਰ ਕਰੋ। ਉਹ ਨੰਬਰ ਹੋਣਾ ਆ 408-320-7454 408-320-7454। ਤੇ ਇਹ ਅਸੀਂ ਤੁਹਾਨੂੰ ਮਦਦ ਕਰ ਸਕਦੇ, ਅਸੀਂ ਤੁਹਾਨੂੰ ਟ੍ਰਿਪਲ ਲਾਈਨ ਕਰ ਸਕਦੇ, ਲਾਈਕ ਅਸੀਂ ਤੁਹਾਨੂੰ ਕਨੈਕਟ ਕਰ ਸਕਦੇ, ਪਰ ਮਤਲਬ ਮੇਨ ਨੰਬਰ ਤੁਸੀਂ ਉਹਨਾਂ ਨੂੰ ਡਾਇਰੈਕਟਲੀ ਕਾਲ ਕਰ ਸਕਦੇ। ਸੋ ਬਿਲਕੁਲ ਇਹ ਬੈਟਰ ਰਹੂਗਾ। ਇਹ ਵੀ ਮੈਂ ਦੱਸਦੇ ਜਾਵਾਂ, ਥੋੜ੍ਹਾ ਜਿਹਾ ਆਪਣੀ ਜਿਹੜੀ ਫੋਰਸ ਉਹਨੂੰ ਵਾਧੂ ਰੱਖਿਓ, ਕਾਲਾਂ ਕਾਫੀ ਆਉਣਗੀਆਂ। ਸਰੋਤਿਆਂ ਨੂੰ ਦੱਸਦੇ ਜਾਓ, ਜੇ ਸਰੋਤਿਆਂ ਨੂੰ ਦੱਸਦੇ ਜਾਈਏ $500 ਪਰ ਪਰਸਨ ਆ, ਤੇ $1000 ਪਰ ਫੈਮਿਲੀ, ਜਿਹੜੇ ਅਨਡਾਕੂਮੈਂਟਡ ਆ, ਜਿਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਹੋਰ ਫਾਈਨੈਂਸ਼ੀਅਲ ਏਡ ਨਹੀਂ ਮਿਲੀ, ਕੋਈ ਉਹਨਾਂ ਨੂੰ $1200 ਦਾ ਚੈੱਕ ਨਹੀਂ ਮਿਲਿਆ, ਅਨਪਲਾਇਮੈਂਟ ਨਹੀਂ ਮਿਲਿਆ। ਆਪਣੇ ਬਹੁਤ ਸਾਰੇ ਪੰਜਾਬੀ ਵੀ ਹੈਗੇ ਆ। ਇੱਕ ਜ਼ਰੂਰ ਮੈਂ ਬੇਨਤੀ ਕਰੂੰਗਾ, ਆਪਣੇ ਬਹੁਤ ਸਾਰੇ ਬਿਜ਼ਨਸਿਸ ਹੈਗੇ ਆ, ਸਟੋਰਾਂ ਵਾਲੇ, ਗੈਸ ਸਟੇਸ਼ਨਾਂ, ਤੁਸੀਂ ਜਾਣਦੇ ਆ ਤੁਹਾਡੇ ਸਟੋਰਾਂ 'ਤੇ ਅਨਡਾਕੂਮੈਂਟਡ ਆ, ਤੇ ਇਕੱਲਾ ਜਿਹੜਾ ਲੰਗਰ ਲਗਾਉਣਾ ਆ ਉਹ ਵੀ ਬਹੁਤ ਵਧੀਆ ਗੱਲ ਆ, ਪਰ ਇਹ ਵੀ ਸੇਵਾ ਹੀ ਹੁੰਦੀ ਆ। ਉਹਨਾਂ ਤੁਸੀਂ ਪੁੱਛ ਸਕਦੇ ਆ ਵੀ ਭਾਈ ਹਾਂ ਜੇ ਤੇਰੇ ਕੋਲ ਪੇਪਰ ਵਰਕ ਹੈ ਨਹੀਂ ਤੇ ਤੂੰ ਇਦਾਂ ਦੀ ਜਿਹੜੀ ਸਪੋਰਟ ਆ ਉਹ ਅਪਲਾਈ ਕਰ ਸਕਦਾ। ਸੋ ਇਹ ਵੀ ਭਲਾ ਹੀ ਹੈਗਾ। ਸੋ ਇਹਦੇ ਵਿੱਚ ਐਲੀਜੀਬਿਲਟੀ 18 ਸਾਲ ਤੋਂ ਇੱਕ ਉਮਰ ਉੱਤੇ ਜਿਹੜੀ ਹੋਣੀ ਚਾਹੀਦੀ ਐਪਲੀਕੈਂਟ ਦੀ, ਜਿਹੜਾ ਅਨਡਾਕੂਮੈਂਟਡ ਆ। ਸੋ ਇਹਦੇ ਵਿੱਚ ਤਾਂ ਬਹੁਤ ਸਾਰੇ ਅਜਿਹੇ ਲੋਕ ਵੀ ਆ, ਜਿੱਦਾਂ ਤੁਸੀਂ ਇਹ ਦੱਸਿਆ ਵੀ ਕਿਸੇ ਨੂੰ ਅਨਇੰਪਲੋਇਮੈਂਟ ਬੈਨੀਫਿਟ ਨਹੀਂ ਮਿਲਿਆ, 1200 ਦਾ ਨਹੀਂ ਮਿਲਿਆ, ਹੋ ਸਕਦਾ ਉਹ ਨਵੇਂ ਜਿਹੜੇ ਆ ਉਹ ਇੱਥੇ ਆਏ ਹੋਣ। ਸੋ ਕੀ ਉਹ ਅਨਡਾਕੂਮੈਂਟਡ ਦੇ ਵਿੱਚ ਗਿਣੇ ਜਾਣਗੇ ਜਾਂ ਨਹੀਂ? ਸੋ ਨੈਨਦੀਪ ਇਹਦੇ ਬਾਰੇ ਹੈ ਕੁਛ ਵੀ ਕਿੱਦਾਂ ਇਹ ਹੋ ਸਕਦਾ? ਸੋ ਅਜੇ ਪੂਰੀ ਡਾਇਰੈਕਸ਼ਨਸ ਆਈ ਥਿੰਕ ਵੱਖ ਸੰਸਥਾਵਾਂ ਜਿਸ ਨੂੰ ਮਤਲਬ ਪੈਸੇ ਦੇ ਰਹੇ ਨੇ,
ਉਹਨਾਂ ਦੀ ਡਿਫਰੈਂਟ ਕੁਆਲੀਫਿਕੇਸ਼ਨਸ ਹੋਣਾ ਆ। Okay. ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਉਸ ਨੰਬਰ ਤੇ ਜਿਹੜਾ ਮੈਂ ਪਰ ਉਹ ਕਰਨੀ ਮੰਡੇ ਨੂੰ ਹੀ ਆ ਕਾਲ, ਰਾਈਟ? ਪਰ ਹਾਂਜੀ ਉਹ ਸੋਮਵਾਰ ਹੀ, ਜਾਂ ਜੇ ਕਿਸੇ ਦੇ ਕੋਲ ਸਵਾਲ ਹੈ ਤੁਸੀਂ ਹੁਣ ਵੀ ਸਾਨੂੰ ਕਾਲ ਕਰ ਸਕਦੇ ਹੋ। ਠੀਕ ਹੈ। ਸੋ ਅਸੀਂ ਮੰਡੇ ਤੱਕ ਅਸੀਂ ਤੁਹਾਨੂੰ ਪ੍ਰਪੇਅਰ ਕਰ ਸਕਦੇ। ਸੋ ਬਿਲਕੁਲ ਮੈਂ ਨੈਨਦੀਪ ਇਹ ਸੁਜੈਸਟ ਕਰੂੰਗਾ ਵੀ ਤੁਸੀਂ ਅੱਜ ਤੋਂ ਹੀ ਕਰਿਓ, ਕਿਉਂਕਿ ਉਹਦੇ ਨਾਲ ਕੀ ਹੈ, ਇੱਕ ਤਾਂ ਤੁਹਾਡੀ ਕੋਲ ਲਿਸਟ ਬਣ ਜਾਊਗੀ ਕਿਹੜੇ ਕੈਂਡੀਡੇਟਸ ਹੈਗੇ ਆ, ਉਹਨਾਂ ਦੇ ਫੋਨ ਨੰਬਰ ਆ। ਸੋ ਮੰਡੇ ਨੂੰ ਤੁਸੀਂ ਹੋਰ ਡਿਟੇਲ ਇਨਫੋਰਮੇਸ਼ਨ ਲੈ ਸਕਦੇ ਆ। ਸੋ ਮੈਂ ਦੇਖ ਰਿਹਾ ਸੀਗਾ ਨੈਨਦੀਪ, ਇਹਨਾਂ ਨੇ $75 ਮਿਲੀਅਨ ਜਿਹੜਾ ਹੈ ਉਹ ਕਰਨਾ ਹੈ, ਫਸਟ ਕਮ ਫਸਟ ਸਰਵਡ ਬੇਸਿਸ ਹੈਗਾ ਆ। ਜਿਹੜਾ ਵੀ ਪਹਿਲੋਂ ਅਪਲਾਈ ਕਰ ਦੂਗਾ ਐਪਲੀਕੇਸ਼ਨ, ਜਿਨ੍ਹਾਂ ਦੀਆਂ ਪਹਿਲੋਂ ਅਪਰੂਵ ਹੋਈ ਜਾਣਗੀਆਂ ਉਹਨਾਂ ਨੂੰ ਮਿਲਦਾ ਜਾਊਗਾ। ਸੋ ਜਿਹੜੀ ਇਹ ਜ਼ੋਨਸ ਆ ਸਾਰੇ ਵੱਖਰੇ ਵੱਖਰੇ ਥਾਵਾਂ ਦੇ ਉੱਤੇ ਰਹਿਣ ਵਾਲਿਆਂ ਦੀ ਵੱਖਰੀ ਵੱਖਰੀ ਈਮੇਲ ਵੈਬਸਾਈਟ ਹੋਊਗੀ ਜਿੱਥੇ ਉਹਨਾਂ ਨੇ ਆਈ ਥਿੰਕ ਜਿਹੜਾ ਅਪਲਾਈ ਕਰਨਾ ਹੈ, ਰਾਈਟ? ਇਦਾਂ ਹੀ ਹੈ ਨਾ? ਐਗਜ਼ੈਕਟਲੀ। ਉਹਨਾਂ ਨੇ ਇੱਕ ਗ੍ਰਾਫਿਕ ਕੀਤਾ ਹੈ ਕਿ ਜੇ ਤੁਸੀਂ ਫ੍ਰੈਜ਼ਨੋ ਕਾਉਂਟੀ ਦੇ ਵਿੱਚ ਰਹਿੰਦੇ ਹੋ ਆਹ ਨੰਬਰ ਹੈ, ਜੇ ਤੁਸੀਂ ਸੈਂਟਾ ਕਲੈਰਾ ਦੇ ਵਿੱਚ ਰਹਿੰਦੇ ਹੋ ਆਹ ਨੰਬਰ ਹੈ, ਜੇ ਤੁਸੀਂ ਸਟਰ ਕਾਉਂਟੀ, ਸੈਕਰਾਮੈਂਟੋ ਕਾਉਂਟੀ, ਉਹ ਅਸੀਂ ਤੁਹਾਨੂੰ ਸ਼ੇਅਰ ਕਰੂੰਗੇ। ਪਰ ਤੁਸੀਂ ਇਸ ਵੀਕਐਂਡ ਵੀ ਸਾਨੂੰ ਕਾਲ ਕਰ ਸਕਦੇ ਹੋ, ਜਿਵੇਂ ਹਰਜੋਤ ਭਾਜੀ ਨੇ ਹੁਣੇ ਕਹਿ ਕੇ ਹਟੇ ਕਿ ਆਪਾਂ ਇੱਕ ਲਿਸਟ ਬਣਾ ਸਕਦੇ। ਤੇ ਕਿਉਂਕਿ ਬਾਲਾ ਪੈਸਾ ਹੈ ਨਹੀਂ ਤੇ ਸਾਨੂੰ ਪਤਾ ਕਿ ਬਹੁਤ ਜਲਦੀ ਮੁੱਕ ਜਾਣਾ ਹੈ, ਬਹੁਤ ਜਲਦੀ ਕਿਉਂਕਿ ਕੈਲੀਫੋਰਨੀਆ 'ਚ ਜਿਹੜੇ ਅਨਡਾਕੂਮੈਂਟਡ ਆ ਉਹਨਾਂ ਦੀ ਬਹੁਤ ਵੱਡੀ ਗਿਣਤੀ ਹੈਗੀ ਆ। ਇੱਕ ਥੋੜ੍ਹਾ ਜਿਹਾ ਮੈਂ ਕਰੈਕਟ ਕਰਦਾ, ਜਿਹੜਾ ਰਾਜਕਰਨਵੀਰ ਸਿੰਘ ਨੇ ਕਿਹਾ ਸੀ ਵੀ ਜਿਹੜੇ ਨਵੇਂ ਆਏ ਹੈਗੇ ਆ, ਸੋ ਜਿਹੜੇ ਨਵੇਂ ਆਏ ਆ ਲੀਗਲ ਆਏ ਆ ਉਹ ਨਹੀਂ ਅਪਲਾਈ ਕਰ ਸਕਦੇ, ਕਿਉਂਕਿ ਉਹਨਾਂ ਨੂੰ ਨੈਕਸਟ ਈਅਰ ਜਦੋਂ ਉਹਨੇ ਟੈਕਸ ਫਾਈਲ ਕਰਨਾ ਉਹਨਾਂ ਨੂੰ ਇਹ $1200 ਮਿਲ ਜਾਣਾ, ਕ੍ਰੈਡਿਟ ਮਿਲ ਜਾਣਾ। ਸੋ ਪਲੀਜ਼ ਜਿਹੜੇ ਅਨਡਾਕੂਮੈਂਟਡ ਆ ਜਾਂ ਜਿਨ੍ਹਾਂ ਨੇ ਕੋਈ ਕੇਸ ਅਪਲਾਈ ਕੀਤਾ, ਜਿਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਏਡ ਨਹੀਂ ਮਿਲੀ ਹੈਗੀ, ਨਹੀਂ ਜੇ ਵਰਕ ਪਰਮਿਟ ਹੈਗਾ ਫਿਰ ਉਹਦਾ ਫੇਰ ਨਹੀਂ ਯਾ। ਸੋ ਜੇ ਕਿਸੇ ਕੋਲ ਕਿਸੇ ਤਰੀਕੇ ਦਾ ਕੋਈ ਡਾਕੂਮੈਂਟ ਨਹੀਂ ਹੈਗਾ ਬੇਸਿਕਲੀ ਵੀ ਇੱਥੇ ਦਿਖਾਉਣ ਦੇ ਲਈ ਵੀ ਅਸੀਂ ਜਿਹੜੇ ਇੱਥੇ ਰਹਿੰਦੇ ਹਾਂ, ਸੋ ਇਹ ਹੁਣ ਮੈਨੂੰ ਲੱਗਦਾ ਹਰ ਇੱਕ ਥਾਂ ਦੇ ਉੱਤੇ ਜਿਹੜੀਆਂ ਹੈਗੀਆਂ ਉਹਨਾਂ ਨੇ ਦੇਖਣਾ ਆ ਐਪਲੀਕੇਸ਼ਨ ਨੂੰ ਵੀ ਉਹ ਕਿਹਨੂੰ ਅਪਰੂਵ ਕਰਦੇ ਆ ਜਾਂ ਪਰ ਕੋਈ ਇੱਦਾਂ ਦੀ ਗੱਲ ਨਹੀਂ। ਚਲੋ ਜੇ ਕਿਸੇ ਨੂੰ ਡਾਊਟ ਵੀ ਹੋਵੇ, ਤੁਹਾਨੂੰ ਲੱਗਦਾ ਵੀ ਤੁਹਾਨੂੰ ਮਿਲਣੇ ਚਾਹੀਦੇ ਆ, ਪਲੀਜ਼ ਤੁਸੀਂ ਕਾਲ ਕਰ ਲਿਓ ਇਸ ਨੰਬਰ ਦੇ ਉੱਤੇ। ਤੇ ਡਿਟੇਲ ਦੇ ਵਿੱਚ ਫਿਰ ਇਹ ਜਿਹੜੇ ਜਕਾਰਾ ਮੂਵਮੈਂਟ ਵਾਲੇ ਸੇਵਾ ਬਹੁਤ ਕਰਦੇ, ਇਹ ਜਿੰਨੇ ਵੀ ਆਪਣੇ ਬੱਚੇ ਹੈਗੇ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਹਰ ਇੱਕ ਇਸ਼ੂ ਦੇ ਉੱਤੇ। ਈਵਨ ਕੱਲ੍ਹ ਟਰੱਕਰਸ ਦੀ ਜਿਹੜੀ ਸਟ੍ਰਾਈਕ ਹੋਈ ਸੀ ਉੱਥੇ ਵੀ ਸਭ ਤੋਂ ਅੱਗੇ ਸੀਗੇ ਜਕਾਰਾ ਵਾਲੇ। ਦੇਖੋ ਫ੍ਰਿਜ਼ਨੋ ਤੋਂ ਜਾ ਕੇ ਇਹ ਸੈਕਰਾਮੈਂਟੋ ਪਹੁੰਚੇ ਹੋ ਸੀ। ਸੋ ਪਲੀਜ਼ ਇੱਕ ਵਾਰੀ ਨੰਬਰ ਅਨਾਊਂਸ ਕਰ ਦਿਓ ਰਾਜਕਰਨਵੀਰ ਸਿੰਘ ਜੀ, ਜਿਹਨੂੰ ਲੱਗਦਾ ਵੀ ਮੈਨੂੰ ਕੋਈ ਏਡ ਨਹੀਂ ਮਿਲੀ ਤੇ ਮੈਨੂੰ ਮਿਲ ਸਕਦੀ ਆ, ਉਹ ਕਾਲ ਕਰ ਸਕਦੇ ਇਸ ਨੰਬਰ 'ਤੇ। ਸੋ ਡਾਟਾ ਇਕੱਠਾ ਕਰ ਲਓਗੇ, ਜੇ ਕੋਈ ਹੋਰ ਇਨਫੋਰਮੇਸ਼ਨ ਚਾਹੀਦੀ ਹੋਊਗੀ ਉਹ ਮੰਡੇ ਤੁਹਾਨੂੰ ਵਾਪਸ ਫਿਰ ਕਾਲ ਕਰ ਜੀ। ਇਹ ਨੰਬਰ ਹੈਗਾ ਜੀ ਇਹਨਾਂ ਦਾ 408 320 74 54 4083207454 408 320 74 54 ਦੇ ਉੱਤੇ ਜਿਹੜਾ ਕਾਲ ਕਰ ਲਿਓ। ਇਹ ਅਨਡਾਕੂਮੈਂਟਡ ਲੋਕਾਂ ਦੀ ਜਿਹੜੀ ਹੈਲਪ ਵਾਸਤੇ ਜਿਹੜੇ ਇਹਨਾਂ ਨੇ ਵਿਸ਼ੇਸ਼ ਤੌਰ 'ਤੇ ਪੰਜਾਬੀ 'ਚ ਇਹ ਹੈਲਪਲਾਈਨ ਬਣਾਈ ਹੈ। ਜਿਹੜਾ $75 ਮਿਲੀਅਨ ਜਿਹੜਾ ਕੈਲੀਫੋਰਨੀਆ ਦੇ ਵਿੱਚ ਰਹਿ ਰਹੇ ਅਨਡਾਕੂਮੈਂਟਡ ਆ ਉਹਨਾਂ ਦੇ ਲਈ ਜਿਹੜਾ ਹੋਊਗਾ। ਹੁਣ ਇਹ ਨਹੀਂ ਪਤਾ ਵੀ ਉਹਨਾਂ ਨੇ ਕੀ ਡਾਕੂਮੈਂਟਸ ਜਿਹੜੇ ਉਹ ਮੰਗਣੇ ਆ, ਕੁਛ ਹੈਗਾ ਆ ਜਾਂ ਨਹੀਂ ਹੈਗਾ। ਸੋ ਨੈਨਦੀਪ ਉਸ ਦੇ ਬਾਰੇ ਵੀ ਅਜੇ ਕੋਈ ਜਾਣਕਾਰੀ ਹੈ ਜਾਂ ਨਹੀਂ ਹੈਗੀ ਅਜੇ? ਅਸੀਂ ਹਰ ਇੱਕ ਏਜੰਸੀ ਜਿੱਥੇ ਸਾਨੂੰ ਪਤਾ ਹੈ ਕਿ ਸਾਡੀ ਪੰਜਾਬੀ ਪੋਪੂਲੇਸ਼ਨ ਰਹਿੰਦੇ ਨੇ, ਮਤਲਬ ਰਿਵਰ ਸਾਈਡ, ਸੈਨ ਬਰਨਾਰਡੀਨੋ, LA, ਔਰੇਂਜ ਕਾਉਂਟੀ, ਕਰਨ ਕਾਉਂਟੀ, ਮਤਲਬ ਸੈਂਟਰਲ ਵੈਲੀ, ਸੈਕਰਾਮੈਂਟੋ ਤੇ ਬੇ ਏਰੀਆ, ਅਸੀਂ ਉਹਨਾਂ ਨੂੰ ਸਾਰੇ ਏਜੰਸੀ ਅਸੀਂ ਉਹਨਾਂ ਨੂੰ ਕਾਲ ਕੀਤਾ ਸੀ। ਉਹ ਆਪਣੀ ਸਿਸਟਮਸ ਅੱਜ ਮੋਸਟ ਲਾਈਕਲੀ ਫਾਈਨਲ ਕਰਨਗੇ। ਅਸੀਂ ਦੁਬਾਰਾ ਅੱਜ ਦੁਪਹਿਰੇ ਅਸੀਂ ਕਾਲ ਕਰਾਂਗੇ ਤੇ ਅਸੀਂ ਆਲਰੇਡੀ ਇੰਟਰੋਡਿਊਸ ਕੀਤਾ ਹੈ ਕਿ ਅਸੀਂ ਕਿਉਂਕਿ ਸਮ ਆਫ ਦੈਮ ਮਤਲਬ ਕਈਆਂ ਦੇ ਕੋਲ ਪੰਜਾਬੀ ਟ੍ਰਾਂਸਲੇਟਰਸ ਹੋਣਗੇ, ਕਈਆਂ ਦੇ ਨਹੀਂ ਹੋਣਗੇ। ਸੋ ਅਸੀਂ ਉਹਨਾਂ ਨੂੰ ਇੰਟਰੋਡਕਸ਼ਨ ਕੀਤਾ ਹੈ ਕਿ ਅਸੀਂ ਆਪਣੀ ਕਮਿਊਨਿਟੀ ਮਤਲਬ ਜ਼ਰੂਰ ਹੈਲਪ ਕਰਾਂਗੇ ਤੇ ਮੋਸਟ ਆਫ ਮਤਲਬ ਠੀਕ ਸੀਗੇ ਤੇ ਇਟਸ ਨੋ ਪ੍ਰੋਬਲਮ। ਤੇ ਮੋਸਟ ਲਾਈਕਲੀ ਦੁਪਹਿਰ ਤੱਕ ਮੇਰੇ ਕੋਲ ਉਹ ਇਨਫੋਰਮੇਸ਼ਨ ਹੋਣਾ ਹੈ ਕਿ ਉਹ ਕੀ ਚਾਹੀਦਾ ਨੇ ਮਤਲਬ ਜੀ। ਸੋ ਬਿਲਕੁਲ ਉੱਥੇ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ ਪੰਜਾਬੀ ਦੇ ਵਿੱਚ ਹੀ ਆਨਸਰ ਕਰਨਗੇ। ਸੋ ਤੁਸੀਂ ਇਸ ਨੰਬਰ 'ਤੇ ਕਾਲ ਕਰ ਸਕਦੇ ਹੋ ਜੀ। ਬਿਲਕੁਲ ਕਈਆਂ ਦੇ ਕਈ ਤਰੀਕੇ ਦੇ ਜਿਹੜੇ ਉਹ ਸਵਾਲ ਹੈਗੇ ਨੇ ਵੀ ਮੈਂ ਅਸਾਈਲਮ ਦੇ ਲਈ ਅਪਲਾਈ ਕੀਤਾ ਪਰ ਵਰਕ ਪਰਮਿਟ ਜਿਹੜਾ ਉਹ ਨਹੀਂ ਮਿਲਿਆ ਹੋਇਆ। ਸੋ ਜ਼ਰੂਰ ਇਹਨਾਂ ਨੂੰ ਜਿਹੜਾ ਤੁਸੀਂ ਕਾਲ ਕਰ ਲਿਓ। ਜਿਹੜਾ ਫੋਨ ਨੰਬਰ ਆ 408 320 74 54 4083207454 ਇਹ ਜਿਹੜੇ ਨੰਬਰ ਦੇ ਉੱਤੇ ਇਹਨਾਂ ਨੂੰ ਤੁਸੀਂ ਕਾਲ ਜਿਹੜਾ ਉਹ ਕਰ ਲਿਓ। ਸੋ ਹੋਪਫੁਲੀ ਜਿਹੜਾ ਇਸ ਦੇ ਵਿੱਚ
ਜਿਹੜੇ ਲੋਕ ਲੋੜੀਂਦੇ ਹੈਗੇ ਆ ਜਿਨ੍ਹਾਂ ਨੂੰ ਇਸ ਟਾਈਮ ਮਦਦ ਦੀ ਜ਼ਰੂਰਤ ਆ ਉਹਨਾਂ ਨੂੰ ਜਿਹੜੀ ਉਹ ਮਦਦ ਮਿਲ ਸਕਦੀ ਹੈ। ਸੋ ਇੱਕ ਨੈਣ ਦੀ ਵੀ ਜ਼ਰੂਰ ਇਹ ਕੁਐਸਚਨ, ਕਿਉਂਕਿ ਆਪਾਂ ਰੇਡੀਓ ਤੇ ਆ ਨਾ, ਸਾਨੂੰ ਡਿਫਰੈਂਟ ਆਉਂਦੇ ਰਹਿੰਦੇ ਆ, ਇਹ ਵੀ ਉਹਨਾਂ ਤੋਂ ਕਨਫਰਮ ਕਰ ਲਿਓ। ਬਹੁਤ ਸਾਰੇ ਆਪਣੇ ਭੈਣ ਭਰਾ ਜਿਹੜੇ ਪੋਲੀਟੀਕਲ ਅਸਾਈਲਮ ਅਪਲਾਈ ਕੀਤਾ ਆ, ਰਾਈਟ, ਉਹਨਾਂ ਨੂੰ ਹਜੇ ਤੱਕ ਵਰਕ ਪਰਮਿਟ ਨਹੀਂ ਆਇਆ। ਸੋ ਦੈਟ ਮੀਨਸ ਈਵਨ ਦੋ ਉਹਨਾਂ ਨੇ ਅਪਲਾਈ ਕੀਤਾ ਆ ਪਰ ਉਹਨਾਂ ਨੂੰ ਕੋਈ ਏਡ ਨਹੀਂ ਮਿਲਣੀ ਹੈਗੀ ਕਿਉਂਕਿ ਉਹਨਾਂ ਕੋਲ ਸੋਸ਼ਲ ਸਿਕਿਉਰਿਟੀ ਨਹੀਂ, ਕੋਈ ਕੁਛ ਨਹੀਂ, ਰਾਈਟ। ਸੋ ਕੀ ਉਹ ਵੀ ਅਪਲਾਈ ਕਰ ਸਕਦੇ? ਮੇਕ ਸ਼ੋਰ ਕਰ ਲਿਓ ਸ਼ਾਮ ਤਾਈਂ, ਤੇ ਸ਼ਾਮ ਨੂੰ ਜਿਹੜਾ ਸਾਡਾ ਅਪਡੇਟ ਅਮਰੀਕਾ ਪ੍ਰੋਗਰਾਮ ਹੋਣਾ ਉਹਦੇ ਵਿੱਚ ਫਿਰ ਹੋਰ ਆਪਾਂ ਜਿਹੜੀ ਆ ਇਨਫੋਰਮੇਸ਼ਨ ਸਾਂਝੀ ਕਰ ਲਾਂਗੇ। ਅਸੀਂ ਬਿਲਕੁਲ ਅਸੀਂ ਮਤਲਬ ਦੁਪਹਿਰ ਤੱਕ ਅਸੀਂ ਇਹ ਪਾਰਟਿਕੂਲਰ ਸਵਾਲ ਅਸੀਂ ਸਾਡੇ ਕੋਲ ਜਵਾਬ ਮਤਲਬ ਦੁਪਹਿਰ ਤੱਕ ਹੋਣਾ ਆ, ਤੇ ਮਤਲਬ ਅਸੀਂ ਸਾਰੀ ਇਨਫੋਰਮੇਸ਼ਨ ਇਕੱਠੀ ਕਰਕੇ ਤੁਹਾਨੂੰ ਦੇ ਦਾਂਗੇ। ਸੋ ਤੁਸੀਂ ਮਤਲਬ ਆਪਣੀ ਫੇਸਬੁੱਕ ਪੇਜ ਤੇ ਵੈਬਸਾਈਟ ਤੇ ਮਤਲਬ ਥੈਂਕ ਯੂ ਨੰਦੀਪ ਇਸ ਦੇ ਬਾਰੇ ਜਾਣਕਾਰੀ ਦੇਣ ਲਈ। ਥੈਂਕ ਯੂ, ਮਿਹਰਬਾਨੀ ਸਰ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਬਿਲਕੁਲ ਇੱਕ ਪਾਸੇ ਸਟੇਟ ਦੇ ਵਰਕਰਸ ਦੇ 10% ਤਨਖਾਹ ਕੱਟਣ ਦੀ ਸਿਫਾਰਿਸ਼ ਆ, ਇੱਕ ਪਾਸੇ ਇੱਦਾਂ 75 ਮਿਲੀਅਨ ਜਿਹੜੇ ਉਹਨਾਂ ਲੋਕਾਂ ਦੇ ਲਈ ਵੀ ਜਿਹੜਾ ਉਹ ਨਾਲ ਦੇ ਨਾਲ ਜਿਹੜਾ ਉਹ ਵੰਡਿਆ ਜਾ ਰਿਹਾ ਆ ਜਿਨ੍ਹਾਂ ਦਾ ਇਸ ਟਾਈਮ ਕੋਈ ਡਾਕੂਮੈਂਟ ਨਹੀਂ ਆ, ਤੇ ਉਹਨਾਂ ਦੇ ਉੱਤੇ ਮਾਰ ਵੀ ਜਿਹੜੀ ਉਹ ਬਹੁਤ ਬੁਰੀ ਪਈ ਹੈ। ਇਸ ਦੇ ਵਿੱਚ ਕੋਈ ਦੋ ਰਾਵਾਂ ਜਿਹੜੀ 10% ਤੋਂ ਵੱਧ ਜਿਹੜੀ ਵਰਕ ਫੋਰਸ ਆ ਖੇਤਾਂ ਦੇ ਵਿੱਚ ਰੈਸਟੋਰੈਂਟਾਂ 'ਚ ਕੰਮ ਕਰਦੀ ਉਹ ਅਨਡਾਕੂਮੈਂਟਡ ਬੰਦੇ ਹੀ ਆ। ਇਹ ਕੈਲੀਫੋਰਨੀਆ ਦੀ ਸਰਕਾਰ ਖੁਦ ਮੰਨਦੀ ਆ। ਸੋ ਜੇ ਉਹ ਖੁਦ ਮੰਨਦੇ 10%, ਇਹਦਾ ਮਤਲਬ ਇਹ ਹੈ ਵੀ 10 ਤੋਂ ਵੱਧ ਹੀ ਹੋਊਗੇ। ਸੋ ਜੇ ਉਹਨਾਂ ਨੂੰ ਮਿਲ ਵੀ ਜਾਊਗੇ ਨਥਿੰਗ ਰੋਂਗ ਮੇਰੇ ਹਿਸਾਬ ਨਾਲ, ਤਾਂ ਕੋਈ ਐਡੀ ਗੱਲ ਨਹੀਂ ਹੈਗੀ। ਹਾਂਜੀ ਚਲੋ ਹਰ ਇੱਕ ਦੀ ਜਿਹੜੀ ਆਪੋ ਆਪਣੀ ਜਿਹੜੀ ਉਹ ਰਾਏ ਹੈਗੀ ਆ। ਕਈ ਕਹਿੰਦੇ ਜੀ ਡਿਪੋਰਟ ਕਰਕੇ ਹੁਣੇ ਇਹਨਾਂ ਨੂੰ ਬਾਹਰ ਕਰ ਲਓ, ਕਈ ਕਹਿੰਦੇ ਆ ਜੀ ਚਲੋ ਕੋਈ ਨਹੀਂ ਇਹਨਾਂ ਨੂੰ ਇਨਸਾਨੀਅਤ ਦੇ ਨਾਤੇ ਜਿਹੜੀ ਉਹ ਮਦਦ ਕਰੋ। ਹਰ ਇੱਕ ਦੇ ਆਪੋ ਆਪਣੇ ਵਿਚਾਰ ਨੇ। ਐਜ਼ ਏ ਸਿੱਖ ਹੋਣ ਦੇ ਨਾਤੇ ਸਾਨੂੰ ਇਨਸਾਨੀਅਤ ਦੇ ਨਾਤੇ ਹੈਲਪ ਕਰਨੀ ਚਾਹੀਦੀ ਹੈਗੀ ਆ। ਐਜ਼ ਏ ਸਿਟੀਜ਼ਨ ਉਹ ਸਾਡੇ ਡਿਫਰੈਂਟ ਵਿਚਾਰ ਜਿਹੜੇ ਹੋ ਸਕਦੇ ਹੈਗੇ ਆ। ਜੀ ਤੇ ਇੱਥੇ ਸਾਡਾ ਅੱਜ ਦੇ ਪ੍ਰੋਗਰਾਮ ਉਸ ਦੀ ਜਿਹੜੀ ਉਹ ਸਮਾਪਤੀ ਆ। ਮਿਲਦੇ ਅਗਲੀ ਵਾਰ ਤੱਕ ਲਈ ਮੇਰੇ ਰਾਜਕਰਮੀਰ ਸਿੰਘ ਤੇ ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ US। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM। ਕੈਨੇਡਾ ਦੇ ਸਭ ਤੋਂ ਵੱਡੇ ਯੂਜ਼ਡ ਟਰੱਕ ਸੇਲਸ ਡੀਲਰ ਪ੍ਰਾਈਡ ਟਰੱਕ ਸੇਲਸ ਵਾਲਿਆਂ ਨੇ ਕੈਲੀਫੋਰਨੀਆ ਦੇ ਸ਼ਹਿਰ ਫੌਂਟੈਨਾ ਅਤੇ ਸਟਾਕਟਨ ਤੋਂ ਬਾਅਦ ਤੁਹਾਡੇ ਆਪਣੇ ਸ਼ਹਿਰ ਫ੍ਰੈਸਨੋ ਦੇ ਵਿੱਚ ਵੱਡੀ ਲੋਕੇਸ਼ਨ ਖੋਲ ਦਿੱਤੀ ਹੈ। ਇਹਨਾਂ ਕੋਲ ਹਰ ਮੇਕ ਅਤੇ ਮਾਡਲ ਦੇ ਟਰੱਕ ਟ੍ਰੇਲਰਸ ਦੀ ਇਨਵੈਂਟਰੀ ਹੈ। ਇਨ ਹਾਊਸ ਫਾਈਨੈਂਸਿੰਗ, ਜ਼ੀਰੋ ਡਾਊਨ ਜਾਂ ਲੋ ਡਾਊਨ ਤੇ ਵੀ ਛੋਟੀਆਂ ਜਾਂ ਵੱਡੀਆਂ ਫਲੀਟਸ ਦੇ ਲਈ ਬੈਸਟ ਫਾਈਨੈਂਸ ਰੇਟਸ ਅਵੇਲੇਬਲ। 2017, 18, 19 ਦੇ ਟਰੱਕ 2 ਲੱਖ ਮੀਲ ਤੋਂ ਘੱਟ ਸਟਾਕ ਵਿੱਚ ਹਨ, ਉਹ ਵੀ ਫੈਕਟਰੀ ਵਾਰੰਟੀ ਦੇ ਨਾਲ। ਇਹਨਾਂ ਦੀ ਟੀ-ਪਾਈਨ ਲੀਜ਼ਿੰਗ ਸਰਵਿਸ ਦੇ ਨਾਲ ਤੁਹਾਨੂੰ ਨਵੇਂ ਵਾਲਵੋ ਤੇ ਫ੍ਰੇਟਲਾਈਨਰ ਦੇ ਟਰੱਕ ਮਿਲਣਗੇ, ਫੁੱਲ ਮੇਨਟੇਨੈਂਸ ਇਨਕਲੂਡਡ। ਹਰ ਸਾਲ ਨਵਾਂ ਟਰੱਕ। ਫੌਂਟੈਨਾ ਦੇ ਲਈ ਕਾਲ 1866252894, 1866-252-8494। ਸਟਾਕਟਨ ਦੇ ਲਈ ਕਾਲ 1866-252 8781, 1866-252-8781 ਤੇ ਫ੍ਰੈਸਨੋ ਦੇ ਲਈ ਕਾਲ 1855-524-7723, 1855-524-7723। ਪ੍ਰਾਈਡ ਟਰੱਕ ਸੇਲਸ। ਜੇਕਰ ਤੁਸੀਂ ਕੰਮ ਦੀ ਭਾਲ ਦੇ ਵਿੱਚ ਹੋ ਜਾਂ ਜੌਬ ਚੇਂਜ ਕਰਨਾ ਚਾਹੁੰਦੇ ਹੋ ਤਾਂ ਯੂਬਾ ਸਿਟੀ ਦੇ ਨਜ਼ਦੀਕ ਇਲਾਕਾ ਚੀਕੋ ਕੈਲੀਫੋਰਨੀਆ ਦੇ ਗੈਸ ਸਟੇਸ਼ਨ ਦੇ ਵਿੱਚ EMPLOYEES ਦੀ ਜ਼ਰੂਰਤ ਹੈ। ਰਹਿਣ ਦਾ ਪ੍ਰਬੰਧ ਹੋਵੇਗਾ ਤੇ ਵਧੀਆ ਤਨਖਾਹ ਦੇਣ ਦਾ ਵਾਅਦਾ ਕਰਦੇ ਹਨ। ਹੋਰ ਜਾਣਕਾਰੀ ਲਈ ਕਾਲ ਜੈਸੀ ਘੁੰਮਣ 530 966 8211 530 966 8211।